ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦੇ ਜੋ ਦੂਸਰੇ ਇਸ਼ੂ ਦੇ ਨਾਲ ਇਸ ਪ੍ਰੋਗਰਾਮ ਦਾ ਫਿਰ ਦੁਬਾਰਾ ਆਗਾਜ਼ ਕਰਦੇ ਹਾਂ। ਔਰ ਡਾਕਟਰ ਸਾਹਿਬ ਮੇਰੇ ਨਾਲ ਜਿਸ ਤਰ੍ਹਾਂ ਕਿ ਸਕਾਈਪ ਰਾਹੀਂ ਜੁੜੇ ਹੋਏ ਨੇ, ਆਪਾਂ ਹੁਣ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਰੋਨਾ ਦੇ ਜੋ ਪ੍ਰਭਾਵ ਨੇ ਉਹ ਚਾਰ ਚੁਫੇਰੇ ਦੇਖਣ ਨੂੰ ਮਿਲ ਰਹੇ ਨੇ ਔਰ ਦੁਨੀਆ ਇਸ ਤੋਂ ਲੈਸਨ ਵੀ ਲੈ ਰਹੀ ਹੈ। ਪਰ ਜੋ ਭਾਰਤ ਦੇ ਹਿੰਦੂ ਤਬੀਆਂ ਨੇ ਇਸ ਤੋਂ ਸਿਰਫ ਨਫ਼ਰਤ ਅੱਗੇ ਵਧਾਉਣ ਦਾ ਹੀ ਲੈਸਨ ਲਿਆ ਹੈ। ਹੁਣ ਜਿਸ ਤਰ੍ਹਾਂ ਕਿ ਅਰਬ ਦੇਸ਼ਾਂ ਵਿੱਚ ਵੀ ਇਸ ਦੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋਈ ਹੈ। ਕੁਵੈਤ ਦੀ ਸਰਕਾਰ ਨੇ ਮੁਸਲਮਾਨ ਦੇਸ਼ਾਂ ਦੀ ਸਭ ਤੋਂ ਵੱਡੀ ਸੰਸਥਾ OIC ਨੂੰ ਅਪੀਲ ਕੀਤੀ ਹੈ ਕਿ ਉਹ ਦਖਲ ਅੰਦਾਜ਼ੀ ਕਰਕੇ ਭਾਰਤ ਵਿੱਚ ਮੁਸਲਮਾਨਾਂ ਨਾਲ ਹੋ ਰਹੀ ਬਦਸਲੂਕੀ ਨੂੰ ਰੁਕਵਾਵੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਮੈਂ ਜ਼ਿਕਰ ਕੀਤਾ ਵੀ ਸਾਡੇ ਇੱਕ ਪਾਕਿਸਤਾਨੀ ਵੀਰ ਜਿਹੜੇ ਬਹੁਤ ਸੁਲਝੇ ਹੋਏ ਨੇ, ਉਹਨਾਂ ਨੇ ਸਾਡੇ ਨਾਲ ਮੁਲਾਕਾਤ ਵੀ ਕੀਤੀ। ਸਾਡੇ ਸਟੂਡੀਓ ਚ ਆ ਕੇ ਉਹਨਾਂ ਨੇ ਸਾਨੂੰ ਲਿਖਤ ਭੇਜੀ ਹੈ ਕਿ ਕਿਵੇਂ ਇਸ ਕਰੋਨਾ ਚੋਂ ਦੁਨੀਆ ਨੇ ਪੋਜ਼ਿਟਿਵ ਸਬਕ ਸਿੱਖੇ ਨੇ, ਪਰ ਸਾਡੇ ਹਿੰਦੂ ਤਵੀ ਇਹਨਾਂ ਐਨੀਮੀਜ਼ ਨੇ ਕਿਵੇਂ ਇਹਦੇ ਚੋਂ ਵੀ ਅੱਗੋਂ ਨੈਗੇਟਿਵ ਵੀ ਸਿੱਖਿਆ। ਪਰ ਉਹਨਾਂ ਦੀ ਲਿਖਤ ਸਾਂਝੀ ਕਰਨ ਤੋਂ ਪਹਿਲਾਂ ਜਿਹੜੀ ਮੈਂ ਖਬਰ ਅੱਜ ਹੀ ਦੇਖੀ ਹੈ, ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹ ਮਿਡਲ ਈਸਟ ਦੇ ਵੀ ਔਰ ਭਾਰਤ ਦੇ ਗਵਾਂਢ, ਉਹ UAE ਹੋਏ, ਓਮਾਨ ਹੋਏ, ਕੁਵੈਤ ਹੋਏ, ਇਹਨਾਂ ਸਾਰਿਆਂ ਨੇ ਪਹਿਲਾਂ ਭਾਵੇਂ ਉਹਨਾਂ ਦੀਆਂ ਸ਼ਹਿਜ਼ਾਦੀਆਂ ਨੇ ਹੀ ਟਵੀਟ ਕਰਕੇ ਗੱਲ ਸ਼ੁਰੂ ਕੀਤੀ, ਪਰ ਹੁਣ ਹੌਲੀ ਹੌਲੀ ਇਸ ਦਾ ਪ੍ਰਭਾਵ ਸਰਕਾਰੀ ਤੌਰ ਤੇ ਵੀ ਅਸੀਂ ਦੇਖ ਰਹੇ ਹਾਂ ਕਿ ਵੀ OIC ਨੇ ਭਾਵੇਂ ਇਹਦੇ ਤੇ ਪਹਿਲਾਂ ਵੀ ਇੱਕ ਸਟੇਟਮੈਂਟ ਦਿੱਤੀ ਹੈ, ਪਰ ਅੱਜ ਜਿਹੜੀ ਅਫੀਸ਼ੀਅਲ ਸਟੇਟਮੈਂਟ ਕਾਉਂਸਲ ਆਫ ਮਿਨਿਸਟਰਸ ਆਫ ਦਾ ਸਟੇਟ ਆਫ ਕੁਵੈਤ, ਇਹਦਾ ਮਤਲਬ ਹੈ ਵੀ ਪੂਰਾ ਸਰਕਾਰੀ ਬਿਆਨ ਹੈ ਜਿਹੜਾ ਉਹਨਾਂ ਨੇ ਕੰਡੈਮ ਕੀਤਾ ਕਿ ਵੀ ਐਥਨਿਕ ਅਟੈਕ ਅਗੇਂਸਟ ਮੁਸਲਿਮਸ ਇਨ ਇੰਡੀਆ ਹੋ ਰਹੇ ਨੇ। ਔਰ ਉਹਨਾਂ ਦੀ MEE ਜਿਹੜੀ ਇੱਕ ਪਬਲੀਕੇਸ਼ਨ ਹੈ ਮਿਡਲ ਈਸਟ ਆਈ, ਉਹਨਾਂ ਦੀ ਜਿਹੜਾ ਮੈਂ ਵੈਬਸਾਈਟ ਤੋਂ ਮਿਡਲ ਈਸਟ ਆਈ ਦੀ ਇਹ ਖਬਰ ਨੂੰ ਪੜ੍ਹ ਰਿਹਾ, ਜਿਹਦੇ ਚ ਹੈਡਲਾਈਨ ਇਹ ਹੈ, ਕੁਵੈਤ ਅਪੀਲਸ ਟੂ ਮੁਸਲਿਮ ਵਰਲਡ ਬਾਡੀ to tackle Islamophobia in India. The Emirate calls on Organization of International Cooperation to take urgent measures to preserve right of Indian Muslims. ਉਹਨਾਂ ਨੇ ਕਿ ਇਹ ਜਿਹੜੀ ਉਹਨਾਂ ਕੁਵੈਤ ਦੀ ਮਿਨਿਸਟਰੀ ਨੇ ਮੰਗ ਕੀਤੀ ਹੈ OIC ਤੋਂ, ਜਿਹੜੇ 57 ਮੁਲਕ ਨੇ ਇਸਲਾਮਿਕ ਆਰਗੇਨਾਈਜੇਸ਼ਨ ਆਫ ਇੰਟਰਨੈਸ਼ਨਲ ਕੋਆਪਰੇਸ਼ਨ ਜਿਹਨੂੰ ਕਹਿੰਦੇ ਨੇ OIC ਨੂੰ, ਕਿ ਉਹ ਭਾਰਤ ਦੇ ਮੁਸਲਮਾਨਾਂ ਦੇ ਹੱਕ ਮਹਿਫੂਜ਼ ਰੱਖਣ ਦੇ ਲਈ ਔਰ ਜਿਹੜੀ ਉਹਨਾਂ ਦੇ ਨਾਲ ਬਦਸਲੂਕੀ ਹੋ ਰਹੀ ਹੈ ਉਹਨੂੰ ਰੋਕਣ ਦੇ ਲਈ ਇੰਟਰਵੀਨ ਕਰੇ, ਦਖਲ ਅੰਦਾਜ਼ੀ ਕਰੇ। ਔਰ ਇਹਦੇ ਵਿੱਚ ਜਦੋਂ ਅਸੀਂ ਇਸ ਖਬਰ ਦੀ ਡੀਟੇਲ ਦੇਖਦੇ ਹਾਂ ਤੇ ਉਹਨਾਂ ਨੇ ਕਿਹਾ ਕਿ did those who commit crimes against humanity against Muslims in India and violate their rights think that Muslims in the world will remain silent about these crimes and do not move politically, legally and economically against them? ਉਹਨਾਂ ਨੇ ਕਿਹਾ ਵੀ ਇਹ ਕੀ ਸਮਝਦੇ ਨੇ ਕਿ ਵੀ ਜਿਹੜੇ ਇਨਸਾਨੀਅਤ ਦੇ ਖਿਲਾਫ ਇਹ ਜੁਰਮ ਕਰ ਰਹੇ ਨੇ ਮੁਸਲਮਾਨਾਂ ਦੇ ਉੱਤੇ, ਕਿ ਕੀ ਬਾਕੀ ਮੁਸਲਮਾਨ ਦੁਨੀਆ ਦੇ ਚੁੱਪ ਕਰਕੇ ਬੈਠੇ ਰਹਿਣਗੇ ਔਰ ਉਹ ਇਹਨਾਂ ਦੇ ਖਿਲਾਫ ਸਿਆਸੀ, ਕਾਨੂੰਨੀ ਔਰ ਆਰਥਿਕ ਤੌਰ ਤੇ ਇਹਨਾਂ ਦੇ ਖਿਲਾਫ ਜਿਹੜਾ ਉਹ ਆਵਾਜ਼ ਨਹੀਂ ਚੁੱਕਣਗੇ। ਸੋ ਮੈਂ ਸਮਝਦਾ ਵੀ ਇਹ ਇੱਕ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਇਸ ਲੈਵਲ ਦੇ ਉੱਤੇ, ਔਰ ਇਹੀ ਕਾਰਨ ਹੈ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਇਸ ਵੇਲੇ ਇਹਨਾਂ ਸਾਰਿਆਂ ਨੂੰ ਹੀ ਸੱਪ ਸੁੰਘਿਆ ਹੋਇਆ। ਅੱਗੇ ਤਾਂ ਹੁੰਦਾ ਸੀ ਜੀ ਨਹੀਂ ਇਹ ਪਾਰਟੀ ਲਾਈਨ ਨਹੀਂ ਹੈ, ਉਹ ਇੰਡੀਵਿਜੂਅਲ ਕਰ ਰਹੇ ਨੇ। ਹੁਣ ਆਲ ਆਫ ਅ ਸਡਨ ਇੰਡੀਵਿਜੂਅਲ ਕਿਉਂ ਚੁੱਪ ਹੋ ਗਏ ਨੇ ਜੇ ਪਾਰਟੀ ਲਾਈਨ ਨਹੀਂ ਸੀ? ਸੋ ਜ਼ਾਹਿਰ ਹੈ ਕਿ ਵੀ ਇਹ ਸਬਕ ਇਹਨਾਂ ਨੂੰ ਉਹਨਾਂ ਮਿਲ ਗਿਆ ਔਰ ਉਹਨਾਂ ਦੇ ਜਿਹੜੇ ਆਕਾ ਨੇ ਉਹਨਾਂ ਨੇ ਹਦਾਇਤਾਂ ਕਰ ਦਿੱਤੀਆਂ ਕਿ ਭਾਈ ਆ ਜਿਹੜਾ 10 ਮਿਲੀਅਨ ਬੈਠੇ ਹੋ ਨਾ ਤੁਸੀਂ ਸਾਰੇ, ਉਹਨਾਂ ਵਾਪਸ ਲੋੜ ਦੇਣੇ ਨੇ। ਇਹ ਠੀਕ ਹੈ ਵੀ ਇਹਨਾਂ ਨੂੰ ਅਰਬਾਂ ਨੂੰ ਭਾਵੇਂ ਗੱਲ ਘੱਟ ਸਮਝ ਆਉਂਦੀ ਹੋਏ ਜਾਂ ਕਈ ਵਾਰੀ ਨਾ ਸੁਣਨਾ ਚਾਹੁੰਦੇ ਹੋਣ, ਪਰ ਜਿਹੜੀ ਗੱਲ ਦੀ ਸਮਝ ਆ ਜਾਂਦੀ ਹੈ ਫਿਰ ਇਹ ਵੀ ਕੰਸੀਕੁਐਂਸਸ ਦੀ ਪਰਵਾਹ ਨਹੀਂ ਕਰਦੇ। ਇਹ ਵੀ ਇੱਕ ਮਾਰਖੋਰੀ ਰੇਸ ਹੈ ਔਰ ਇਹਨਾਂ ਨੂੰ ਪਤਾ ਹੈ ਕਿ ਭਾਈ ਜਦੋਂ ਤੱਕ ਕਿਸੇ ਨੂੰ ਦੋਸਤ ਕਹਿੰਦੇ ਨੇ, ਦੋਸਤ ਦੇ ਲਈ ਕਿਸੇ ਹੱਦ ਤੱਕ ਵੀ, ਔਰ ਉਹਨਾਂ ਨੂੰ ਪਤਾ ਨਹੀਂ ਕਿਉਂ ਭੁਲੇਖਾ ਪੈ ਗਿਆ ਕਦੇ ਕਿ ਇੰਡੀਆ ਉਹਨਾਂ ਦਾ ਦੋਸਤ ਹੈ, ਉਸ ਦੋਸਤ ਦੇ ਥੱਲੇ ਸਾਊਦੀ ਅਰੇਬੀਆ, ਦੂਜਾ ਉਧਰ ਵੀ ਝੁਕੇ, ਇਨਵੈਸਟਮੈਂਟ ਵੀ ਸ਼ੁਰੂ ਹੋ ਗਈਆਂ
ਔਰ ਲੇਕਿਨ ਹੁਣ ਜਦੋਂ ਉਹਨਾਂ ਨੂੰ ਇਹ ਸਮਝ ਆਣੀ ਸ਼ੁਰੂ ਹੋਈ ਹੈ ਕਿ ਵੀ ਇਹ ਤਾਂ ਬਹੁਤ ਮਾੜੇ ਲੋਕ ਨੇ, ਔਰ ਜ਼ਾਹਰ ਹੈ ਕਿ ਇਸ ਦਾ ਹੁਣ ਜੇ ਕੁਵੈਤ ਨੇ ਆਫੀਸ਼ੀਅਲੀ ਕਿਹਾ ਕਿ ਭਾਈ ਇਹ ਗੱਲ ਭੁੱਲ ਜਾਓ ਕਿ ਵੀ ਅਸੀਂ ਚੁੱਪ ਕਰਕੇ ਬੈਠਾਂਗੇ, ਅਸੀਂ ਤੁਹਾਡੇ ਖਿਲਾਫ ਸਿਆਸੀ ਔਰ ਕਾਨੂੰਨੀ ਔਰ ਇਕਨੋਮਿਕਲ ਇਹ ਇਸ ਤੋਂ ਜ਼ਾਹਰ ਹੈ। ਔਰ OIC ਦੇ ਵਿੱਚ ਇਹ ਕੁਵੈਤ, ਸਾਊਦੀ ਅਰੇਬੀਆ ਇਹੀ ਤਾਂ ਲੀਡ ਕਰਦੇ ਨੇ OIC ਨੂੰ। ਤੇ ਜੇ OIC ਨੇ ਕੋਈ ਜਿਹੜਾ ਅਜੇ ਤੱਕ ਤਾਂ ਸਿਰਫ ਕੰਡੈਮਨੇਸ਼ਨ ਤੱਕ ਹੀ ਗੱਲ ਹੈ, ਜੇ ਕੋਈ ਸਖਤ ਲਾਈਨ ਲਈ ਔਰ ਉਹਨੂੰ ਇੰਪਲੀਮੈਂਟ ਕੀਤਾ ਤੇ ਫਿਰ ਇਹਨਾਂ ਨੂੰ ਸਮਝ ਆਏਗੀ ਕਿ ਨਫ਼ਰਤ ਕਿਹਨੂੰ ਕਹਿੰਦੇ ਨੇ। ਸੋ ਮੈਂ ਜਿਹੜਾ ਸਾਡੇ ਪਾਕਿਸਤਾਨੀ ਵੀਰ ਜਿਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਦੀ ਲਿਖਤ ਹੈ ਹਿੰਦੂਤਵਾ ਲਰਨਿੰਗ ਦਾ ਰੋਂਗ ਲੈਸਨਸ ਫਰੋਮ ਕੋਵਿਡ ਪੈਂਡੇਮਿਕ। ਔਰ ਰਿਸਪੈਕਟਡ ਬ੍ਰਦਰ ਉਹਨਾਂ ਨੇ ਐਡਰੈਸ ਕਰਕੇ ਜਿਵੇਂ ਉਹ ਲਿਖਦੇ ਨੇ ਹਮੇਸ਼ਾ, अस्सलाम वालेकुम, सत श्री अकाल। फिर उन्होंने कहा कि आई वांट टू शेयर विद यू द वन पर्टिकुलर पॉजिटिव फ्रॉम द कोविड दैट हैज बेनिफिटेड मी। We get to hear you 7 days a week instead of 5 before. It is really nice to hear your balanced, kind, sensitive views every morning, as it is morning here when your program is uploaded. It gives a positive start to my day, which I am able to begin with, feeling the pain of our oppressed brethren and the brethren in humility. ਉਹਨਾਂ ਨੇ ਕਿਹਾ ਜੀ ਕੋਵਿਡ ਚੋਂ ਇੱਕ ਪੋਜ਼ਿਟਿਵ ਗੱਲ ਇਹ ਹੈ ਕਿ ਹੁਣ ਸਾਨੂੰ ਤੁਹਾਡਾ ਪ੍ਰੋਗਰਾਮ 5 ਦਿਨ ਦੀ ਬਜਾਏ 7 ਦਿਨ ਸੁਣਨ ਨੂੰ ਮਿਲਦਾ ਹੈ। ਔਰ ਮੈਂ ਕਿਉਂਕਿ ਪਾਕਿਸਤਾਨ ਦੇ ਵਿੱਚ ਉਦੋਂ ਸਵੇਰ ਹੁੰਦੀ ਹੈ ਜਦੋਂ ਤੁਸੀਂ ਪ੍ਰੋਗਰਾਮ ਕਰਦੇ ਹੋ, ਸੋ ਮੈਂ ਆਪਣਾ ਦਿਨ ਜਿਹੜਾ ਤੁਹਾਡੇ ਪ੍ਰੋਗਰਾਮ ਨੂੰ ਸੁਣਨ ਦੇ ਨਾਲ ਹੀ ਸ਼ੁਰੂ ਕਰਦਾ ਤੇ ਇਹ ਮੇਰੇ ਦਿਨ ਦਾ ਇੱਕ ਪੋਜ਼ਿਟਿਵ ਚੜਾਅ ਹੁੰਦਾ। ਔਰ ਮੈਂ ਜਿਹੜੇ ਦੁਨੀਆ ਸਾਰੀ ਇਨਸਾਨੀਅਤ ਸਫਰ ਕਰ ਰਹੀ ਹੈ ਔਰ ਸਾਡੇ ਜਿਹੜੇ ਭਰਾ ਜ਼ੁਲਮ ਦਾ ਸ਼ਿਕਾਰ ਨੇ ਉਹਨਾਂ ਸਾਰਿਆਂ ਦੀ ਪੀੜ ਨੂੰ ਮਹਿਸੂਸ ਕਰਦੇ। ਫਿਰ ਉਹਨਾਂ ਕਿਹਾ entire world is learning a new lesson from COVID, yet as you may also have noticed, our Manuvadi Brahmanistic Hindutva neighbors are learning a completely opposite lesson that to the rest of the world. COVID seems to be taken by them as a justification to separate untouchability based on their archaic, superstitious, non-scientific beliefs. ਉਹਨਾਂ ਨੇ ਕਿਹਾ ਕਿ ਜਿੱਥੇ ਸਾਰੀ ਲੋਕਾਈ ਕੋਵਿਡ ਤੋਂ ਹਾਂ ਪੱਖੀ ਜਿਹੜਾ ਉਹ ਸਬਕ ਸਿੱਖ ਰਹੀ ਹੈ, ਔਰ ਤੁਸੀਂ ਵੀ ਇਹ ਮਹਿਸੂਸ ਕੀਤਾ ਹੋਵੇਗਾ ਕਿ ਮਨੂਵਾਦੀ ਬ੍ਰਾਹਮਣ ਜਿਹੜੇ ਨੇ ਸਾਡੇ ਇਹ ਜਿਹੜੇ ਹਿੰਦੂਤਵਾ ਸਾਡੇ ਗਵਾਂਢੀ ਇਹਨਾਂ ਨੇ ਬਿਲਕੁਲ ਉਹਦੇ ਆਪੋਜ਼ਿਟ ਬਰਕਸ ਜਿਹੜਾ ਉਹ ਸਬਕ ਲਿਆ। ਔਰ ਉਹਨਾਂ ਨੇ ਜਿਹੜਾ ਇਸ ਵੇਲੇ ਇਸ ਕੋਵਿਡ ਨੂੰ ਉਹ ਨਿਆਂ ਸੰਗਤ ਬਣਾ ਰਹੇ ਨੇ ਜਾਂ ਇਹਦੀ ਆੜ ਦੇ ਵਿੱਚ ਉਹ ਇੱਕ ਛੂਤ ਛਾਤ ਜਿਹੜੀ ਹੈ ਉਸ ਨੂੰ ਖੜਾ ਕਰ ਰਹੇ ਨੇ। ਜ਼ਾਹਰ ਹੈ ਜਦੋਂ ਅਸੀਂ ਡਿਸਟੈਂਸਿੰਗ ਦੀ ਗੱਲ ਕਰਦੇ ਹਾਂ ਪਰ ਇਹਨੂੰ ਇੱਕ ਕੌਮ ਨਾਲ ਜੋੜ ਕੇ ਜਾਂ ਲੋਕਾਂ ਨਾਲ ਜੋੜ ਕੇ ਇਹ ਬਿਲਕੁਲ ਇਵੇਂ ਹੀ ਹੈ ਜਿਵੇਂ 4000 ਸਾਲ ਤੋਂ ਇਹ ਛੂਤਾਂ ਦੇ ਨਾਲ ਬਿਹੇਵ ਕਰਦੇ ਰਹੇ। ਔਰ ਇਹ ਉਹਨਾਂ ਦਾ ਬਿਲੀਫ ਜਿਹੜਾ ਹੈ, ਉਹਨਾਂ ਦਾ ਕਹਿਣਾ ਵੀ ਆਰਕੇਕ ਹੈ, ਇਹਨੂੰ ਕਹਿੰਦੇ ਨੇ ਕਿ ਜਿਹੜਾ ਪ੍ਰਾਚੀਨਵਾਦੀ ਕਿ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਜੀ ਪੱਥਰ ਉਮਰ ਦਾ ਔਰ ਬਿਲਕੁਲ ਸੁਪਰਸਟੀਸ਼ੀਅਸ ਹੈ, ਜਿਹੜੇ ਵਹਿਮਾਂ ਭਰਮਾਂ ਤੇ ਖੜਾ ਔਰ ਨਾਨ ਸਾਇੰਟੀਫਿਕ ਹੈ, ਇਹਦਾ ਕੋਈ ਸਾਇੰਟੀਫਿਕ ਆਧਾਰ ਨਹੀਂ ਜਿਹੜੀ ਇਹ ਕਰਦੇ ਨੇ। On one hand, the world is learning that endemic virus attacks all human beings without differentiating by class, color, or creed. Therefore, equality of man is getting emphasized like never before in our recent history, as it faces the real enemy of mankind, that is disease, hunger, sorrow, and that people are finding opportunities to cooperate, collaborate, help each other to prevent its spread. On the other hand, Manuvad Brahmanistic Hindutva is finding justification of its caste-based inequality of man beliefs in segregation, othering, and drawing division amongst people. At first, it were the dirty, cockroach-eating Chinese who were demonized, then the untouchables, dirty Shudras and Dalits from whom racial purity had to be protected. Then it were the dirty, rabbit-like reproducing, beef-eating Muslims, quote unquote, who had to be ghettoized. Now they have begun to target the Sikhs, especially
the diaspora Sikhs whom previously for political gain they were dying to absorb in Hinduism. This is a unique learning by Manuvadis and 180-degree opposite of the logic conclusions the world is drawing. ਉਹਨਾਂ ਨੇ ਕਿਹਾ ਜੀ ਦੁਨੀਆ ਸਬਕ ਸਿੱਖਿਆ ਦੁਨੀਆ ਨੇ ਕਿ ਅਸੀਂ ਇਸ ਸਾਰੇ ਜੋ ਕਿ ਅਸੀਂ ਸਾਰੇ ਇਨਸਾਨ ਹੈ ਔਰ ਇਹ ਕਲਾਸ ਕਲਰ ਕਰੀਡ ਜ਼ਾਤ ਰੰਗ ਨਸਲ ਦੇ ਸਾਰੇ ਭੇਦ ਮੁੱਕੇ ਨੇ ਜਿਹੜਾ ਇਨਸਾਨ ਦੀ ਬਰਾਬਰੀ ਦੀ ਗੱਲ ਹੈ ਸਾਡੀ ਤਾਜ਼ਾ ਹਿਸਟਰੀ ਦੇ ਵਿੱਚ ਹੋਰ ਵੀ ਮਜ਼ਬੂਤੀ ਦੇ ਨਾਲ ਇਸ ਜਿਹੜਾ ਕਿ ਇਨਸਾਨੀਅਤ ਦੀ ਦੁਸ਼ਮਣ ਹੈ ਇਹ ਵਾਇਰਸ ਉਸ ਦੇ ਲਈ ਕਿਉਂਕਿ ਇਕੱਲੀ ਡਿਜ਼ੀਜ਼ ਨਹੀਂ ਹੈ ਭੁੱਖ ਵੀ ਹੈ ਜਿਹੜੀ ਸੌਰੋ ਹੈ ਦਰਦ ਹੈ ਔਰ ਲੋਕ ਮੌਕਾ ਲੱਭਦੇ ਨੇ ਜਦੋਂ ਕਿ ਦੂਸਰੇ ਦੇ ਨਾਲ ਉਹ ਕੋਆਪਰੇਟ ਕਰਨ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਇੱਕ ਦੂਸਰੇ ਦੀ ਮਦਦ ਕਰਨ ਪਰ ਇਸ ਦੇ ਬਰਕਸ ਇਸ ਦੇ ਉਲਟ ਮਨੂਵਾਦੀ ਬ੍ਰਾਹਮਣਵਾਦੀਆਂ ਨੇ ਇਸ ਚੋਂ ਜਿਹੜੀ ਹੈ ਆਪਣੀ ਜਿਹੜੀ ਉਹਨਾਂ ਦੀ ਆਲਰੇਡੀ ਕਾਸਟ ਬੇਸਡ ਇਨਇਕੁਆਲਿਟੀ ਆਫ ਮੈਨ ਬਿਲੀਫ ਹੈ ਕਿ ਬੰਦਾ ਜਿਹੜਾ ਉਹ ਬਰਾਬਰ ਨਹੀਂ ਹੈ ਕੋਈ ਬ੍ਰਾਹਮਣ ਹੈ ਕੋਈ ਸ਼ੂਦਰ ਹੈ ਉਹਨੂੰ ਉਹਨਾਂ ਨੇ ਅੱਗੇ ਤੋਰਦਿਆਂ ਸੈਗਰੀਗੇਸ਼ਨ ਦੂਸਰਿਆਂ ਦੇ ਉੱਤੇ ਉਂਗਲ ਉਠਾ ਕੇ ਉਹਨਾਂ ਨੂੰ ਖੁੰਝੇ ਲਾਣਾ ਔਰ ਆਨੇ ਬਹਾਨੇ ਇਨਸਾਨਾਂ ਦੇ ਵਿੱਚ ਅੱਗੋਂ ਵੰਡੀਆਂ ਪਾਉਣੀਆਂ ਔਰ ਉਹਨਾਂ ਨੇ ਇਸ ਨੂੰ ਜਿਵੇਂ ਪਹਿਲਾਂ ਜਦੋਂ ਚੀਨੀਆਂ ਦੇ ਖਿਲਾਫ ਇਹਨਾਂ ਨੇ ਵੇਵ ਆਰੰਭੀ ਤੇ ਉਹਨਾਂ ਨੂੰ ਇਹ ਡਰਟੀ ਕਾਕਰੋਚ ਈਟਿੰਗ ਚਾਈਨੀਜ਼ ਕਹਿੰਦੇ ਸੀ ਕਿ ਜੀ ਇਹ ਤਾਂ ਕਾਕਰੋਚ ਖਾਣ ਵਾਲੇ ਗੰਦੇ ਨੇ ਇਹ ਕਹਿ ਕੇ ਉਹਨਾਂ ਨੇ ਡਿਮੋਨਾਈਜ਼ ਕੀਤਾ ਫਿਰ ਉਹਨਾਂ ਨੇ ਕਿਹਾ ਫਿਰ ਵਾਰੀ ਆ ਗਈ ਸ਼ੂਦਰਾਂ ਦੀ ਕਿ ਭਈ ਇਹ ਅਨਟਚੇਬਲ ਨੇ ਡਰਟੀ ਨੇ ਔਰ ਇਹ ਜਿਹੜੇ ਨੇ ਇਹਨਾਂ ਤੋਂ ਦੂਰ ਰਹੋ ਤਾਂ ਕਿ ਸਾਡੀ ਜਿਹੜੀ ਨਸਲ ਦੀ ਪਿਓਰਿਟੀ ਹੈ ਬ੍ਰਾਹਮਣ ਦੀ ਪਿਓਰਿਟੀ ਹੈ ਉੱਚੀਆਂ ਜਾਤਾਂ ਦੀ ਸ਼ੁੱਧਤਾ ਹੈ ਇਹ ਮਹਿਫੂਜ਼ ਰਹੇ ਫਿਰ ਉਹਨਾਂ ਨੇ ਮੁਸਲਮਾਨਾਂ ਨੂੰ ਜਦੋਂ ਟਾਰਗੇਟ ਕੀਤਾ ਉਹਨਾਂ ਨੇ ਕਿਹਾ ਜੀ ਇਹ ਖਰਗੋਸ਼ਾਂ ਦੀ ਤਰ੍ਹਾਂ ਬੱਚੇ ਜੰਮਦੇ ਨੇ ਇਹ ਗਾਂ ਖਾਣ ਵਾਲੇ ਮੁਸਲਮਾਨ ਇਹਨਾਂ ਨੂੰ ਜਿਹੜਾ ਉਹ ਲਾਓ ਇਹਨਾਂ ਨੂੰ ਗੈਟੋਆਈਜ਼ ਕਰੋ ਇਹਨਾਂ ਨੂੰ ਇੱਕ ਥਾਂ ਦੇ ਉੱਤੇ ਇਕੱਠੇ ਕਰੋ ਔਰ ਹੁਣ ਜਿਵੇਂ ਉਹਨਾਂ ਦੀ ਇਕਨੋਮਿਕਲ ਬਾਈਕਾਟ ਦੀ ਲਾਈਨ ਲਈ ਹੋਈ ਹੈ ਔਰ ਉਹਨਾਂ ਨੇ ਕਿਹਾ ਜੀ ਇਹ ਸਭ ਕਰਨ ਤੋਂ ਬਾਅਦ ਹੁਣ ਇਹ ਡਾਇਸਪੋਰਾ ਸਿੱਖਾਂ ਦੇ ਦੁਆਲੇ ਹੋਏ ਨੇ ਪਹਿਲਾਂ ਤਾਂ ਇਹ ਆਪਣੇ ਸਿਆਸੀ ਹਰਬਿਆਂ ਕਰਕੇ ਉਹਨਾਂ ਨੂੰ ਹਿੰਦੂਆਂ ਦੇ ਖਾਤੇ 'ਚ ਪਾਉਣਾ ਚਾਹੁੰਦੇ ਸੀ ਕਿ ਇਹਨਾਂ ਦੇ ਜਿਹੜੇ ਨੇ ਉਹ ਸਿਪਾਹੀ ਬਣ ਕੇ ਉਹ ਲੜਨ ਪਰ ਜਦੋਂ ਉਹਨਾਂ ਨੇ ਆਪਣੇ ਅਡਰੇਪਨ ਨੂੰ ਕਾਇਮ ਰੱਖਿਆ ਤੇ ਹੁਣ ਉਹਨਾਂ ਨੇ 180 ਡਿਗਰੀ ਆਪੋਜ਼ਿਟ ਜਿਹੜਾ ਉਹ ਰੋਲ ਲੈਂਦੇ ਆ ਜਿੱਥੇ ਸਿੱਖਾਂ ਦੇ ਖਿਲਾਫ ਵੀ ਇਹ ਸ਼ੁਰੂ ਕੀਤਾ ਉੱਥੇ ਉਹਨਾਂ ਨੇ ਇਨਸਾਨੀਅਤ ਦੇ ਖਿਲਾਫ ਵੀ ਜਿਹੜਾ ਉਹ ਜੋ ਜਿੱਥੇ ਦੁਨੀਆ ਖੜੀ ਹੈ ਉਹਦੇ ਆਪੋਜ਼ਿਟ 180 ਡਿਗਰੀ ਤੇ ਨੇ ਫਿਰ ਇਹਨਾਂ ਨੇ ਕਿਹਾ ਦਾ ਰੀਜ਼ਨ Manuvadis cannot tolerate Muslims, Christians, Sikhs, Buddhists, tribals, communists, socialists on the land of India is that they all have as their basic creed equality of man. This is what Brahmanistic Hindutva is really afraid of. Hence, it uses COVID to justify its own existence and othering the rest. ਉਹਨਾਂ ਨੇ ਕਿਹਾ ਜੀ ਆ ਜਿਹੜੇ ਸਾਰੇ ਹੀ ਨੇ ਮੁਸਲਮਾਨ ਹੋਣ ਕ੍ਰਿਸਚਨ ਹੋਣ ਸਿੱਖ ਹੋਣ ਬੌਧੀ ਹੋਣ ਆਦੀਵਾਸੀ ਹੋਣ ਕਮਿਊਨਿਸਟ ਹੋਣ ਸੋਸ਼ਲਿਸਟ ਹੋਣ ਉਹਨਾਂ ਸਾਰਿਆਂ ਨੂੰ ਇਸ ਲਈ ਦੁਸ਼ਮਣ ਮੰਨਦੇ ਨੇ ਕਿ ਇਹ ਸਾਰੇ ਹੀ ਇਨਸਾਨਾਂ ਦੇ ਇੱਕ ਹੋਣ 'ਚ ਯਕੀਨ ਰੱਖਦੇ ਨੇ ਇਨਸਾਨੀਅਤ 'ਚ ਯਕੀਨ ਰੱਖਦੇ ਨੇ ਜਿਹੜਾ ਮੁੱਢਲੇ ਤੌਰ ਤੇ ਬ੍ਰਾਹਮਣਵਾਦ ਦੀ ਜਿਹੜੀ ਜ਼ਾਤ-ਪਾਤੀ ਵਰਨ ਵਿਵਸਥਾ ਹੈ ਉਸ ਦੇ ਖਿਲਾਫ ਹੈ ਔਰ ਅਖੀਰਲਾ ਪੈਰਾਗ੍ਰਾਫ ਹੈ ਉਹਨਾਂ ਦਾ ਕਿ ਇਨ ਇਸਲਾਮ ਵੀ ਬਿਲੀਵ that God had created hundreds of thousands of angels, but only one shaitan on earth. He seems to have created hundreds of thousands of tribes, nations, but only one with shaitan among them, the Manuvadis. Nowhere on earth, even in the most primitive tribes of tropical forests, you find any human being proscribing to the lie, man is born unequal and remains unequal, quote unquote, only Manuvadis. I am very happy to see you, your team safe and out of harm's way and continuing your good work. Wish you all the success. ਅਖੀਰ ਚ ਉਹਨਾਂ ਨੇ ਕਿਹਾ ਕਿ ਇਸਲਾਮ ਦੇ ਵਿੱਚ ਅਸੀਂ ਇਹ ਯਕੀਨ ਕਰਦੇ ਹਾਂ ਕਿ ਰੱਬ ਨੇ ਹਜ਼ਾਰਾਂ ਦੇਵਤੇ ਬਣਾਏ ਨੇ ਪਰ ਸਿਰਫ ਇੱਕ ਸ਼ੈਤਾਨ ਬਣਾਇਆ ਔਰ ਉਹ ਜਿਹੜਾ ਸ਼ੈਤਾਨ ਹੈ ਇਸ ਧਰਤੀ ਦੇ ਉੱਤੇ ਉਹਦਾ ਨਾਂ ਜਿਹੜਾ ਹੈ ਉਹ ਮਨੂਵਾਦੀ ਹੈ ਇਹੀ ਬ੍ਰਾਹਮਣਵਾਦੀ ਜਿਨ੍ਹਾਂ ਨੂੰ ਅੱਜ ਹਿੰਦੂਤਵ ਵੀ ਅਸੀਂ ਕਹਿ ਸਕਦੇ ਹਾਂ
ਔਰ ਇਸੇ ਤਰ੍ਹਾਂ ਰੱਬ ਨੇ ਹਜ਼ਾਰਾਂ ਕਬੀਲੇ ਬਣਾਏ, ਮੁਲਕ ਬਣਾਏ, ਪਰ ਇੱਕੋ ਹੀ ਹੈ ਜਿਹੜਾ ਸ਼ੈਤਾਨੀਅਤ ਦਾ ਅਲੰਬਰਦਾਰ ਔਰ ਸ਼ੈਤਾਨੀਅਤ ਦਾ ਸੋਮਾ, ਉਹ ਇਹ ਮਨੂਵਾਦੀ ਨੇ। ਉਹਨਾਂ ਨੇ ਇਹ ਕਿਹਾ ਕਿ ਵੀ ਕੋਈ ਵੀ ਐਸਾ ਪ੍ਰਿਮਿਟਿਵ ਵੀ, ਭਾਵੇਂ 4000 ਸਾਲ ਪੁਰਾਣਾ ਵੀ ਕੋਈ ਕਬੀਲਿਆਂ 'ਚ ਰਹਿਣ ਵਾਲੇ ਪ੍ਰਿਮਿਟਿਵ ਲੋਕ ਨੇ, ਭਾਵੇਂ ਉਹ ਘਣੇ ਜੰਗਲਾਂ 'ਚ ਰਹਿੰਦੇ ਨੇ, ਉਹ ਅਫਰੀਕਾ 'ਚ ਹੋਣ, ਕਿਤੇ ਹੋਰ ਹੋਣ, ਕਿਸੇ ਨੇ ਵੀ ਇਹ ਨਹੀਂ ਉਹਨਾਂ ਦਾ ਫੇਥ ਹੈਗਾ ਕਿ ਬੰਦਾ ਬਰਾਬਰ ਨਹੀਂ ਹੈ ਔਰ ਬੋਰਨ ਅਨਇਕੁਅਲ ਹੈ। ਸਿਰਫ ਇਹਨਾਂ ਮਨੂਵਾਦੀਆਂ ਦਾ ਹੀ ਇਹ ਯਕੀਨ ਹੈ। ਔਰ ਅਖੀਰ 'ਚ ਉਹਨਾਂ ਨੇ ਸਾਡੇ ਸਾਰੀ ਟੀਮ ਦੇ ਠੀਕ ਹੋਣ ਦੇ ਉੱਤੇ ਤਸੱਲੀ ਔਰ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਸਾਰਿਆਂ ਦੇ ਤੰਦਰੁਸਤ ਰਹਿਣ ਦੇ ਲਈ ਉਹਨਾਂ ਨੇ ਸ਼ੁਭ ਇੱਛਾਵਾਂ ਦਿੱਤੀਆਂ ਨੇ। ਸੋ ਅਸੀਂ ਇਹਨਾਂ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਦੂਸਰੇ ਇਸ਼ੂ ਦੇ ਵਿੱਚ ਪਾਈ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।